ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਸਿਲਸਿਲੇ ਦੇ ਵਿੱਚ ਵੱਖੋ-ਵੱਖ ਲੋਕਾਂ ਨੂੰ ਸੱਦਾ ਇਸ ਵੇਲੇ ਦੇ ਰਹੇ ਹਾਂ ਔਰ ਅੱਜ ਇੱਥੇ ਅਸੀਂ ਇੱਕ ਨਾਸ਼ਤੇ ਤੇ ਇਕੱਠੇ ਹੋ ਰਹੇ ਹਾਂ ਦਿੱਲੀ ਗੇਟ ਜਿੱਥੇ ਤੁਹਾਨੂੰ ਨਜ਼ਰ ਆ ਰਹੀ ਹੋਵੇਗਾ। ਸੋ ਤੁਹਾਨੂੰ ਇਹ ਬਾਜ਼ਾਰ ਵੀ ਦਿਖਾਉਂਦੇ ਆ, ਪੁਰਾਣਾ ਬਾਜ਼ਾਰ ਹੈ। ਨਾਲ ਆਪਣੀ ਕੰਪੇਨ ਵੀ ਕਰਦੇ ਆ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ ਤੇ ਨਾਲ ਲੋਕਾਂ ਦੇ ਨਾਲ ਵੀ ਮਿਲਾਉਂਦੇ ਆ। ਨਾਲ ਮੇਰੇ ਸੈਯਦ ਨਵਾਜ਼ ਸ਼ਾਹ ਸਾਹਿਬ ਬਹੁਤ ਸੋਹਣਾ ਇਹਨਾਂ ਦੇ ਨਾਲ ਹਮੇਸ਼ਾ ਸਫਲ ਰਹਿੰਦਾ ਔਰ ਬਹੁਤ ਸੋਹਣਾ ਇਹਨਾਂ ਦਾ ਕੰਮ ਵੀ ਹੈ ਪੰਜਾਬੀ ਤੇ। बस चंद लम्हे बात करने वाले जनाब अहमद पंजाबी साहब अगे कि जनाब एक मिनट जरा स्टेज ते आओ ते साडे इत्थे इकट्ठे होने दा मकसद सानू लाजमी दसो। नासिर ढिल्लों ने कल दस्या कि सवेरे अपनी हाज़री होनी है शेखोपुरा दे विच ਤੇ ਅਸੀਂ ਸਵੇਰੇ ਨਾਸ਼ਤੇ ਤੇ ਬੁਲਾਇਆ ਹੋਇਆ ਸੀ ਸੈਫ ਚੀਮਾ ਸਾਹਿਬ ਨੇ। ਉੱਥੋਂ ਸਿੱਧੇ ਨਿਕਲੇ ਤੇ ਇੱਥੇ ਆਪਣੇ ਤੇ ਹੁਣ ਲੁਕਾਵਣਾ ਕਿਹਾ ਮੇਰੇ ਜ਼ਿਹਨ 'ਚ ਇਹੀ ਸੀ ਵੀ ਕੋਈ ਅਸੀਂ ਬੈਠਣਾ ਹੈ ਕੋਈ ਕੁਝ ਲੋਕਾਂ ਨੇ। ਮੇਰੇ ਜ਼ਿਹਨ 'ਚ ਐਡਾ ਸੋਹਣਾ ਇਕੱਠ ਹੀ ਨਹੀਂ ਹੈ। ਮੈਂ ਉੱਥੇ ਬੈਠਾ ਸੋਚਦਾ ਪਿਆ ਸੀ ਤੇ ਵਜ੍ਹਾ ਇਹਦੇ ਪਿੱਛੇ ਵਜ੍ਹਾ ਕੀ ਹੈ। ਕਿਸੇ ਨਾ ਧਰਤੀ ਨੂੰ ਇਹ ਫੈਜ਼ ਹੁੰਦਾ ਹੈ ਕਿ ਉਹਨਾਂ ਦੇ ਅੰਦਰ ਖੂਬਸੂਰਤੀ ਹੁੰਦੀ ਹੈ। ਹੁਣ ਤੁਸੀਂ ਬੈਠੇ ਹੋ ਵਾਰਿਸ ਸ਼ਾਹ ਦੇ ਸ਼ੇਖੂਪੁਰਾ ਦੇ ਵਿੱਚ, ਵਾਰਿਸ ਸ਼ਾਹ ਦੇ ਜੰਡਿਆਲੇ ਦੇ ਨੇੜੇ ਦੀਆਂ ਹਵਾਵਾਂ ਉੱਥੋਂ ਲੰਘ ਰਹੀਆਂ ਹੁਣ ਤੋਂ ਖੂਬਸੂਰਤ ਨਾ ਹੋਵੇ। ਤੁਸੀਂ ਬੈਠੇ ਹੋ ਰਾਏ ਮੁਹੰਮਦ ਖਾਨ ਨਾਸਿਰ ਉਹਨਾਂ ਦੇ ਨੇੜੇ ਤੇ ਇਹ ਖੂਬਸੂਰਤੀਆਂ ਨਾ ਹੋਣ, ਇਹ ਹੋ ਨਹੀਂ ਸਕਦਾ। ਬਹੁਤ ਸੋਹਣਾ ਲੱਗਾ। ਤੁਸੀਂ ਪਿੱਛੇ ਇੱਕ ਸਵਾਲ ਬਹੁਤ ਸੋਹਣਾ ਲਿਖਿਆ ਹੈ। ਇਹ ਸੋਚਣਾ ਚਾਹੀਦਾ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਇਸ ਪੁੱਤਰ ਦੇ ਜਿਹੜਾ ਹੈ ਨਾ ਇਹਦੇ ਪੜਦਾਦੇ ਦੇ ਨਾਲ ਇੱਕ ਖੇਡ ਹੋਈ ਸੀ। ਹਰ ਅਮਲ ਦਾ ਇੱਕ ਰੱਦੇ ਅਮਲ ਹੁੰਦਾ ਹੈ ਤੇ ਜਿਹੜੀ ਚੀਜ਼ ਚੰਗੀ ਹੁੰਦੀ ਹੈ ਉਹਦੇ ਪਿੱਛੇ ਵੀ ਵਜ੍ਹਾ ਹੁੰਦੀ ਤੇ ਜਿਹੜੀ ਚੰਗੀ ਨਹੀਂ ਹੁੰਦੀ ਉਹਦੇ ਪਿੱਛੇ ਵੀ ਇੱਕ ਵਜ੍ਹਾ ਹੁੰਦੀ ਹੈ। ਇਹਦੇ ਪੜਦਾਦੇ ਦੇ ਵੇਲੇ ਨਾ ਪੰਜਾਬੀ ਬੋਲੀ ਜਾਂਦੀ ਹੈ। ਉਸ ਵੇਲੇ ਪੰਜਾਬ ਪੜ੍ਹੇ ਲਿਖਿਆਂ ਦਾ ਇੱਕ ਮੁਲਕ ਹੈ, ਸੂਬਾ ਦੇ ਬਾਅਦ ਵਿੱਚ ਬਣਿਆ ਜਾਂ ਬਣਾਇਆ ਗਿਆ। ਉਸ ਵੇਲੇ ਪੰਜਾਬ ਦਾ ਲਿਟਰੇਸੀ ਰੇਟ ਕੋਈ 80% ਤੋਂ ਵੱਧ ਸੀ। ਉਸ ਤੋਂ ਬਾਅਦ ਇੱਥੇ ਜਿਹੜੀਆਂ ਬੈਰੂਨੀ ਤਾਕਤਾਂ ਪਹਿਲੇ ਵੀ ਹੈ ਸੀ ਲੇਕਿਨ ਸਾਨੂੰ ਸ਼ਾਇਦ ਉਹਨਾਂ ਦਾ ਪਤਾ ਨਹੀਂ ਚੱਲਦਾ ਕਿਉਂਕਿ ਅਸੀਂ ਜਿਹੜੇ ਧਰਤੀ ਤੇ ਖੜੇ ਹੋਏ ਲੋਕ ਸੀ ਜਿਵੇਂ ਰਾਏ ਸਾਹਿਬ ਨੇ ਫਰਮਾਇਆ ਤੇ ਉਹ ਅੱਜ ਵੀ ਖੜੇ। ਵਾਰਿਸ ਸ਼ਾਹ ਦਾ ਨਾਮ ਸਾਡੇ ਸਾਹਮਣੇ ਆ ਰਹੀ ਹੈ, ਬੁੱਲੇ ਸ਼ਾਹ ਦਾ ਨਾਮ ਸਾਡੇ ਸਾਹਮਣੇ ਆ ਰਹੀ ਹੈ, ਹਜ਼ਰਤ ਸੁਲਤਾਨ ਬਾਹੂ ਦਾ ਨਾਮ ਸਾਡੇ ਸਾਹਮਣੇ ਆ ਰਹੀ ਹੈ। ਕੋ 3-4 ਸਦੀਆਂ ਇਹਨਾਂ ਨੂੰ ਵਿਸਾਲ ਪਾਇਆ ਲੰਘ ਗਈ। ਪੰਜਾਬੀ ਪਿਛਲੇ 170 ਸਾਲਾਂ ਤੋਂ ਕਿਧਰੇ ਉਹਦੀ ਢੋਈ ਨਹੀਂ ਹੈ। ਇਸ ਮੁਲਕ ਦੇ ਬਣਨ ਤੋਂ ਪਹਿਲੇ ਵੀ ਤੇ ਮੁਲਕ ਦੇ ਬਣਨ ਤੋਂ ਬਾਅਦ ਵੀ ਪੰਜਾਬੀ ਕਿਧਰੇ ਕਿਸੇ ਨੇ ਨਹੀਂ ਪੜ੍ਹੀ ਤੇ ਨਾ ਪੜਾਈ ਗਈ ਹੈ। ਲੇਕਿਨ ਵਾਰਿਸ ਸ਼ਾਹ ਅੱਜ ਵੀ ਪੜਿਆ ਜਾਂਦਾ, ਬੁੱਲੇ ਸ਼ਾਹ ਅੱਜ ਵੀ ਪੜਿਆ ਜਾਂਦਾ, ਸੁਲਤਾਨ ਬਾਹੂ ਅੱਜ ਵੀ ਪੜਿਆ ਜਾਂਦਾ। ਉਹਦੇ ਪਿੱਛੇ ਤਾਕਤ ਕਿਹੜੀ ਹੈ? ਉਹ ਤਾਕਤ ਹੈ ਜ਼ਬਾਨ ਦੀ, ਉਹ ਤਾਕਤ ਹੈ ਧਰਤੀ ਤੇ ਖੜੇ ਹੋਣ ਦੀ। ਸੋ ਵਾਰਿਸ ਸ਼ਾਹ ਨੇ ਜਿਵੇਂ ਦੱਸਿਆ ਸੀ ਹਮਲਾਵਰਾਂ ਦੇ ਬਾਰੇ, ਵਾਰਿਸ ਸ਼ਾਹ ਨੇ ਦੱਸਿਆ ਸੀ ਬੁੱਲੇ ਸ਼ਾਹ ਦੀ ਜ਼ਿੰਦਗੀ ਦੇ ਅੰਦਰ ਪੰਜਾਬ ਤੇ 17 ਹਮਲੇ ਹੁੰਦੇ। ਇਹ ਹਮਲੇ ਕਰਨ ਵਾਲੇ ਕੌਣ ਸਨ? ਉਹੀ ਸਾਡੇ ਅੱਜ ਹੀਰੋ ਬਣਾ ਦਿੱਤੇ ਗਏ। ਹੁਣ ਅਗਰ ਅਸੀਂ ਦੋ ਤਰ੍ਹਾਂ ਦੀ ਤਾਰੀਖ ਸਾਡੇ ਸਾਹਮਣੇ ਆਉਂਦੀ ਹੈ ਪੰਜਾਬੀਆਂ ਦੇ ਕੋਲ। ਇੱਕ ਤਾਰੀਖ ਆ ਗਈ ਸੂਫੀਜ਼ਮ ਰਾਹੀਂ ਸਾਡੇ ਕੋਲ। ਬਹੁਤ ਸਾਰੇ ਦੋਸਤ ਜਿਹੜੇ ਪਾ ਪੜੇ ਨਾ, ਬੁੱਲੇ ਸ਼ਾਹ ਜਿਨ੍ਹਾਂ ਨੂੰ ਪਾ ਪੜਿਆ ਕਹਿੰਦਾ ਹੈ, ਜਿਹੜੇ ਅੱਜ PhD ਵੀ ਕਰਕੇ ਫਿਰਦੇ ਹੁੰਦੇ ਨੇ, MPhil ਵੀ ਕਰਕੇ ਫਿਰਦੇ ਹੁੰਦੇ ਨੇ, ਯੂਨੀਵਰਸਿਟੀਆਂ ਤੋਂ ਨਿਕਲਦੇ ਨੇ ਸੂਟਡ ਬੂਟਡ। ਮੈਂ ਵੀ ਸੂਟਡ ਬੂਟਡ ਰਹਿਣੇ ਤੇ ਕੋਈ ਐਬ ਨਹੀਂ ਹੈ। ਤੇ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਉਹਨਾਂ ਸਵਾਲਾਂ ਦੇ ਅੰਦਰ ਇਹ ਹੁੰਦਾ ਹੈ
ਟੋਟਲ ਨਿਗੇਸ਼ਨ ਹੁੰਦੀ ਹੈ ਆਪਣੀ ਧਰਤੀ ਦੀ, ਆਪਣੇ ਲੋਕਾਂ ਦੀ। ਕਿਉਂਕਿ ਉਹਨਾਂ ਦੇ ਸਾਹਮਣੇ ਜਿਹੜਾ ਨੈਰੇਟਿਵ ਹੈ, ਜਿਹੜੀ ਤਾਰੀਖ ਹੈ, ਉਹ ਹੈ ਜਿਹੜੀ ਗੋਰੇ ਦੇ ਟਾਈਮ ਪੀਰੀਅਡ ਆਉਣ ਤੋਂ ਬਾਅਦ ਲਿਖੀ ਗਈ। ਸੈयद ਅਬਦੁਲ ਲਤੀਫ ਹੋਵੇ, ਕਨਈਆ ਲਾਲ ਕਪੂਰ ਹੋਵੇ, ਸੌਰੀ ਮੇਰੇ ਲਫ਼ਜ਼ ਇਸ ਤਰ੍ਹਾਂ ਨਾ ਨਿਕਲ ਜਾਣੇ, ਮੁਨਸ਼ੀ ਸਨ ਅੰਗਰੇਜ਼ਾਂ ਦੇ। ਹੁਣ ਅੰਗਰੇਜ਼ ਜਿਹੜਾ ਉਸ ਵੇਲੇ ਪੰਜਾਬ ਨੂੰ ਬਰਬਾਦ ਕਰ ਰਹੀ ਹੈ, ਉਹ ਆਪਣੇ ਮੁਨਸ਼ੀਆਂ ਤੋਂ ਇਸ ਕੌਮ ਦੀ ਤਾਰੀਖ ਦੇ ਅੰਦਰ ਚੰਗਿਆਈ ਲਿਖਵਾਏਗਾ ਜਾਂ ਮੰਦਿਆਈ ਸਾਰੀ ਲਿਖਵਾਏਗਾ? ਸੋ ਸਾਰੀ ਮੰਦਿਆਈ ਲਿਖਾਈ ਗਈ, ਉਹ ਤਾਰੀਖ ਸਾਡੀ ਪੰਜਾਬ ਦਾ ਹਿੱਸਾ ਬਣੀ। ਔਰ ਉਸ ਤੋਂ ਬਾਅਦ ਉਹ ਜਿਹੜੇ ਪਾਪ ਪੜੇ ਸਨ, ਉਹ ਸਾਰਾ ਕੁਝ ਭੁੱਲ ਗਏ। ਮੈਂ ਸੂਫੀਜ਼ਮ ਵੱਲ ਕਿਉਂ ਆਨਾ? ਸਾਡੀ ਜਿਹੜੀ ਮੂਵਮੈਂਟ ਹੈ, ਅਸੀਂ ਸੂਫੀ ਦਾ ਜ਼ਿਕਰ ਕਿਉਂ ਕਰਦੇ ਹਾਂ? ਸੂਫੀ ਦਾ ਜ਼ਿਕਰ ਅਸੀਂ ਇਸ ਲਈ ਕਰਦੇ ਹਾਂ ਕਿ ਬਾਬਾ ਫਰੀਦ ਤੋਂ ਲੈ ਕੇ ਹੁਣ ਤੱਕ 900 ਸਾਲ ਦਾ ਜਿਹੜਾ ਸਾਡੇ ਕੋਲ ਤਹਿਜ਼ੀਬੀ ਸ਼ੇਰੀ ਵਿਰਸਾ ਹੈ, ਇਸ ਦੇ ਅੰਦਰ ਪੰਜਾਬ ਦੀ ਤਾਰੀਖ ਭਰੀ ਹੋਈ ਹੈ। ਵਾਰਿਸ ਸ਼ਾਹ ਦਾ ਜ਼ਿਕਰ ਫਿਰ ਆਏਗਾ। ਵਾਰਿਸ ਸ਼ਾਹ ਜਿਨ੍ਹਾਂ ਨੂੰ ਹਮਲਾਵਰ ਲਿਖ ਰਹੀ ਹੈ, ਜਿਹੜਾ ਵਾਰਿਸ ਸ਼ਾਹ ਨੂੰ ਪੜ੍ਹੇਗਾ ਬਈ ਉਹ ਤਾਂ ਉਹਨਾਂ ਨੂੰ ਹਮਲਾਵਰ ਸਮਝੇਗਾ। ਬੁੱਲੇ ਸ਼ਾਹ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਜਿਹੜਾ ਪੜ੍ਹੇਗਾ ਤਾਂ ਵਜ੍ਹਾ ਤੇ ਜਾਣੇਗਾ ਨਾ ਵੀ ਵਜ੍ਹਾ ਕੀ ਹੈ। ਹਜ਼ਰਤ ਸੁਲਤਾਨ ਬਾਹੂ ਜਿਹੜਾ ਪੜ੍ਹੇਗਾ ਉਹਨਾਂ ਦੀ ਫਿਲਾਸਫੀ, ਜਾਣੇਗਾ ਨਾ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ। ਸ਼ਾਹ ਹੁਸੈਨ ਨੂੰ ਜਿਹੜਾ ਪੜ੍ਹੇਗਾ ਤੇ ਜਾਣੇਗਾ ਵੀ ਸ਼ਾਹ ਹੁਸੈਨ ਕਿਉਂ ਇਹ ਗੱਲ ਕੀਤੀ ਹੈ। ਉਹ ਗੱਲ ਦਾ ਜਾਣਨਾ ਹੀ ਪੰਜਾਬ ਦੀ ਤਾਰੀਖ ਹੈ। ਬਾਬਾ ਨਾਨਕ ਸਰਕਾਰ, ਬਾਬਰ ਬਾਣੀ ਉਹਨਾਂ ਦੀ ਅਸੀਂ ਪੜਾਂਗੇ ਤੇ ਸਾਨੂੰ ਪਤਾ ਚੱਲੇਗਾ ਵੀ ਬਾਬਰ ਕਿਹੜੀ ਸ਼ਖਸੀਅਤ ਹੈ। ਦੂਸਰੀ ਸਾਈਡ ਤੇ ਤਾਂ ਉਹਨਾਂ ਨੂੰ ਹੋਰ ਬਣਾ ਕੇ ਦੱਸਿਆ ਗਿਆ। ਸੋ ਸਾਡੇ ਤੋਂ ਇਹ ਜਿਹੜੇ ਇਹਨਾਂ ਦੇ ਪੜਦਾਦਾ ਸਨ, ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਕਿ ਤੂੰ ਆਪਣੀ ਬੋਲੀ ਨਹੀਂ ਬੋਲਣੀ। ਉਸ ਥਾਂ ਤੇ ਕੋਈ 1870 ਦੇ ਨੇੜੇ ਇੱਕ ਨਵੀਂ ਬੋਲੀ ਆਈ ਔਰ ਉਹ ਨਵੀਂ ਬੋਲੀ ਅੱਜ ਤੱਕ ਚੱਲ ਰਹੀ ਹੈ। ਉਹ ਬੋਲੀ ਚੱਲੇ। ਇਸ ਬੋਲੀ ਪਾਕਿਸਤਾਨ ਦੀ ਵਾਰਿਸ ਇਸ ਵੇਲੇ ਬਣੀ ਹੋਈ ਹੈ। ਇਹਨਾਂ ਵਾਰਿਸ ਕੌਮਾਂ ਪੰਜਾਬ ਦੀ ਪਾਕਿਸਤਾਨ ਦੀਆਂ ਜਿਹੜੀਆਂ ਹਨ, ਉਹਨਾਂ ਦੇ ਵਿਚਕਾਰ ਰਾਬਤੇ ਦਾ ਜ਼ਰੀਆ ਹੈ। ਲੇਕਿਨ ਪੰਜਾਬੀ ਜਿਹੜੇ 13 ਕਰੋੜ ਲੋਕ ਹਨ, ਇਹਨਾਂ ਦੀ ਵੀ ਤਾਂ ਕੋਈ ਜ਼ਬਾਨ ਹੋਏਗੀ। ਇਹ 1947 ਦੇ ਵਿੱਚ ਤੇ ਨਹੀਂ ਬਣ ਰਿਹਾ ਨਾ, ਜਾਂ ਮੁਹੰਮਦ ਬਿਨ ਕਾਸਮ ਦੇ ਆਇਆ ਹੈ ਪੰਜਾਬੀ ਇੱਥੇ ਬਣ ਰਿਹਾ। ਪੰਜਾਬੀ ਹੜੱਪਾ ਵੇਲੇ ਵੀ ਸਨ। ਉਸ ਤੋਂ ਬਾਅਦ ਜਦੋਂ ਗੰਦਾਰਾ ਸਿਵਲਾਈਜੇਸ਼ਨ ਦੀ ਗੱਲ ਹੁੰਦੀ ਹੈ ਤੇ ਪੰਜਾਬੀ ਉਸ ਵੇਲੇ ਵੀ ਹੈ ਸਨ। ਪੰਜਾਬੀ ਤੇ ਹੈ ਸਨ, ਜ਼ਬਾਨ ਇਹਨਾਂ ਦੀ ਕਿਹੜੀ ਸੀ? ਉਹ ਪੰਜਾਬੀ ਸੀ। ਹੁਣ ਪੰਜਾਬੀ ਖੋ ਲਈ ਗਈ। ਉਸ ਤੋਂ ਬਾਅਦ ਜਿਹੜੀ ਕ੍ਰੀਏਟੀਵਿਟੀ ਹੈ ਉਹ ਮੁੱਕਦੀ ਗਈ। ਅਸੀਂ ਖੁਸ਼ਬਖਤ ਹਾਂ ਕਿ ਰਾਇਆ ਮੁਹੰਮਦ ਖਾਨ ਨਾਸਰ ਜੇ ਲੋਕ ਸਾਡੇ ਕੋਲ ਹਨ, ਜਿਨ੍ਹਾਂ ਨੇ ਅੱਜ ਉਹ ਰੀਤ ਉਸ ਨੂੰ ਲੈ ਕੇ ਚੱਲੇ ਹੋਏ। ਲੇਕਿਨ ਇਸ ਦੁਖਾਂਤ ਦਾ ਇਹ ਜਿਹੜਾ ਸ਼ੁਰੂ ਹੋ ਗਿਆ ਸੀ, ਇਹ ਮੀਆਂ ਮੁਹੰਮਦ ਬਖਸ਼ ਦੇ ਵੇਲੇ ਇਹ ਸ਼ੁਰੂ ਹੋ ਗਿਆ ਸੀ। ਤੇ ਮੀਆਂ ਮੁਹੰਮਦ ਬਖਸ਼ ਦਾ ਤੁਸੀਂ ਸੁਣਿਆ ਵੀ ਹੋਵੇਗਾ ਕਿ ਮਰ ਇੱਕ ਬਣਾਵਣ ਸ਼ੀਸ਼ਾ, ਮਾਰ ਵਟਾ ਇੱਕ ਬੰਦੇ, ਤੇ ਦੁਨੀਆ ਉੱਤੇ ਥੋੜੇ ਰਹਿੰਦੇ, ਕਦਰ ਸ਼ਨਾਸ ਸੁਖਨ ਦੇ। ਅਵਲ ਤੇ ਕੁਝ ਸ਼ੌਕ ਨਾ ਕਿਸੇ, ਕੌਣ ਕਿੱਸਾ ਅੱਜ ਸੁਣਦਾ, ਜੇ ਸੁਣਸੀ ਤਾਂ ਕਿੱਸਾ ਉਤਲਾ, ਕੋਈ ਨਾ ਰਮਜ਼ਾਂ ਪੁਣਦਾ। ਇਹ ਰਮਜ਼ਾਂ ਕਿੰਨੇ ਪੁਣਨੀਆਂ ਪੰਜਾਬੀਆਂ ਤੋਂ ਇਲਾਵਾ? ਇਹ ਰਮਜ਼ਾਂ ਉਦੋਂ ਤੁਸੀਂ ਪੁਣੋਗੇ, ਉਦੋਂ ਅਸੀਂ ਜਾਣਾਂਗੇ ਜਦੋਂ ਅਸੀਂ ਪੰਜਾਬੀ ਦੇ ਨੇੜੇ ਆਵਾਂਗੇ। ਇਹ ਸਾਰੀ ਕੋਸ਼ਿਸ਼ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ ਪੰਜਾਬੀ ਦੇ ਨੇੜੇ ਆਉਣ ਦੀ ਹੋ ਰਹੀ ਹੈ। ਬਹੁਤ ਸਾਰੇ ਲੋਕ ਇਹ ਆਖਦੇ ਨੇ ਕਿ ਯਾਰ ਤੁਸੀਂ ਕਰਦੇ ਹੋ ਕਿ ਭਲਾ ਨਹੀਂ ਹੁੰਦਾ। ਮੈਂ ਕਹਿੰਦਾ ਭਲਾ ਹੁੰਦਾ ਹੈ। ਅੱਜ ਅਸੀਂ ਉਸ ਭਲੇ ਦੇ ਕਾਰਨ ਹੀ ਇੱਥੇ ਬੈਠੇ ਨਹੀਂ ਤੇ ਸਾਨੂੰ ਕੀ ਪਤਾ ਹੋਣਾ ਸੀ। ਹੁਣ ਸਰਕਾਰ ਅਸੀਂ ਨਹੀਂ ਆ, ਸਰਕਾਰ ਨਾਸਰ ਢਿੱਲੋਂ ਜਾਂ ਅਹਿਮਦ ਰਜ਼ਾ ਨਹੀਂ ਹੈ। ਸਰਕਾਰ ਹੋਰ ਹੈ। ਸਰਕਾਰ ਉਹੀ ਹੈ ਜਿਹਦਾ ਨੈਰੇਟਿਵ ਹੋਰ ਹੈ। ਇੱਥੇ ਖੜੇ ਹੋ ਸ਼ਖਸ ਦਾ ਨੈਰੇਟਿਵ ਹੋਰ ਹੈ। ਲੇਕਿਨ ਹੁਣ ਸੋਚਣਾ ਹੈ ਕਿ ਇਹਨੂੰ ਕਿਆ ਡੰਡੇ ਸੋਟੇ ਨਾਲ ਅਸੀਂ ਹੱਲ ਕਰਾਣਾ ਹੈ ਜਾਂ ਮੁਅੱਜ਼ਬ ਕਿਸੇ ਤਰੀਕੇ ਦੇ ਨਾਲ ਕਰਾਣਾ ਹੈ। ਮੁਅੱਜ਼ਬ ਤਰੀਕਾ ਇਹੀ ਹੁੰਦਾ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਐਜੂਕੇਟ ਕਰ ਦਿਓ, ਉਹਨਾਂ ਨੂੰ ਜਾਗਰਿਤੀ ਦੇ ਦਿਓ ਕਿ ਇਹ ਤੁਹਾਡੇ ਇਸ਼ੂਜ਼ ਹਨ, ਇਹ ਤੁਹਾਡੀ ਡਿਊਟੀਜ਼ ਹਨ, ਇਹ ਤੁਹਾਡੇ ਫਰਾਇਜ਼ ਹਨ, ਇਹ ਤੁਹਾਡੇ ਰਾਈਟਸ। ਇਨਸਾਨੀ ਰਾਈਟ ਹੈ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ। ਪਾਕਿਸਤਾਨ ਦਾ ਆਇਨ ਵੀ ਮੰਨਦਾ ਹੈ। ਨਹੀਂ ਮੰਨਦੀ ਤੇ ਉਹ ਕਲਾਸ ਨਹੀਂ ਮੰਨਦੀ ਜਿਹੜੀ ਉਹਨਾਂ ਕਾਲਜਾਂ, ਉਹਨਾਂ ਯੂਨੀਵਰਸਿਟੀ ਚੋਂ ਨਿਕਲੀ ਹੋਈ ਅੱਜ ਸਾਡੀ ਬਿਊਰੋਕ੍ਰੇਸੀ ਬੈਠੀ ਹੈ। ਹੋਰ ਬਿਊਰੋਕ੍ਰੇਸੀ ਦੇ ਨਾਲ ਕੁਝ ਹੋਰ ਲੋਕ ਬੈਠੇ ਨੇ। ਸੋ ਅਸੀਂ ਮਨਵਾਣਾ ਹੈ। ਮਨਵਾਵਾਂਗੇ ਕਿਸ ਤਰ੍ਹਾਂ? ਇਸੇ ਤਰੀਕੇ ਇਕੱਠੇ ਹੋ ਕੇ। ਜਦੋਂ ਪੰਜਾਬ ਦੇ 13 ਕਰੋੜ ਪੰਜਾਬੀ ਇਹ ਕਹਿਣਗੇ ਕਿ ਅਸੀਂ ਆਪਣੀ ਬੋਲੀ, ਆਪਣੀ ਧਰਤੀ, ਇਸ ਦੀ ਕਦਰ ਤੇ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਤੇ ਉਸ ਵੇਲੇ ਕਿਹੜੀ ਸਰਕਾਰ ਹੈ ਜਿਹੜੀ ਇਹ ਗੱਲ ਨਹੀਂ ਮੰਨੇਗੀ? ਕਿਸੇ ਐਮਐਲਏ ਨੂੰ ਇਹ ਪਤਾ ਚੱਲੇਗਾ, ਕਿਸੇ ਐਮਪੀ ਨੂੰ ਇਹ ਪਤਾ ਚੱਲੇਗਾ ਕਿ ਮੈਂ ਲੋਕਾਂ ਦੇ ਅੰਦਰ ਨਹੀਂ ਜਾ ਸਕਦਾ ਜਦੋਂ ਤੱਕ ਮੈਂ ਪੰਜਾਬੀ ਦੇ ਸਵਾਲ ਤੇ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰਦਾ। ਹੋਰ ਕਿਹੜਾ ਤਰੀਕਾ ਇਸ ਤੋਂ ਅੱਜ ਕੇ? ਇਹੀ ਹੈ ਕਿ ਆਪਣੇ ਲੋਕਾਂ ਦੇ ਅੰਦਰ ਤੁਸੀਂ ਜਾਓ, ਉਹਨਾਂ ਨੂੰ ਦੱਸੋ। ਸੋ ਅਸੀਂ ਜਾਵਾਂਗੇ, ਤੁਸੀਂ ਸਾਰੇ ਲੋਕ ਸਾਡੇ ਨਾਲ ਹੋ, ਔਰ ਇੱਕ ਦਿਨ ਪੰਜਾਬ ਦੇ ਅੰਦਰ ਇਹ ਪੰਜਾਬੀ ਆ ਕੇ ਰਹਿਣੀ ਹੈ। ਇਹ ਹਨੇਰਾ ਇਹ ਖਤਮ ਹੋਣਾ ਹੈ।
ਉਹ ਸਵੇਰ ਆਣੀ ਹੈ ਜਦੋਂ ਪੰਜਾਬ ਦੇ ਅਸਲ ਜਿਹੜਾ ਮੁੱਖ ਹੈ ਉਹ ਸਾਨੂੰ ਮਿਲੇਗਾ। ਉਸ ਤੋਂ ਪਹਿਲੇ ਇਹੀ ਹੋਏਗਾ ਕਿ ਸਾਡੇ ਆਪਣੇ ਜਿਹੜੇ ਦਾਣੇ ਹਨ ਉਹ ਬੋਂ ਦੇ ਭਾਅ ਵਿਕਣੇ ਤੇ ਜਿਹੜਾ ਉਹਨਾਂ ਦਾ ਆਟਾ ਪੀ ਕੇ ਤੇ ਆਪਣਾ ਪੈਕਟ ਲਾ ਲਈ ਸੀ ਉਹ ਉਸ ਤੋਂ ਅੰਦਰ ਚਾਂਦੀ ਤੇ ਸੋਨੇ ਦੇ ਭਾਅ ਹੋ ਜਾਣਗੇ। ਉਸ ਵੇਲੇ ਤੱਕ ਜਦੋਂ ਤੱਕ ਉਹ ਸਵੇਰ ਨਹੀਂ ਆਂਦੀ ਉਸ ਵੇਲੇ ਤੱਕ ਸੈਲਾਬ ਆ ਸਨ, ਅਸੀਂ ਮਰ ਸਾਂ, ਅਸੀਂ ਡੁੱਬ ਸਾਂ, ਲੇਕਿਨ ਸਾਨੂੰ ਕਿਸੇ ਨੇ ਨਹੀਂ ਦੱਸਣਾ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ। ਸਰਕਾਰਾਂ ਉਹਦੇ ਨਾਮ ਤੇ ਇੰਟਰਨੈਸ਼ਨਲ ਫੰਡਿੰਗ ਦੀ ਉਮੀਦ ਕਰ ਸਨ, NGO ਸੈਕਟਰ ਫੰਡਿੰਗ ਦੀ ਉਮੀਦ ਕਰ ਸੀ, ਲੇਕਿਨ ਪੰਜਾਬੀ ਮਰਦਾ ਰਹਾ। ਕਿਸੇ ਨੇ ਨਹੀਂ ਦੱਸਣਾ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ, ਕਿਹੜੀਆਂ ਕੌਮਾਂ ਹਨ ਉਹਨਾਂ ਦਾ ਸਾਨੂੰ ਚਿਹਰਾ ਤੇ ਤੁਸੀਂ ਦੱਸੋ। ਕਿਸੇ ਨਹੀਂ ਦੱਸਣਾ ਗਲੋਬਲ ਵਾਰਮਿੰਗ ਕੀ ਹੈ, ਕਿਸੇ ਨਹੀਂ ਦੱਸਣਾ ਕਿ ਜਿਹੜੇ ਪੰਜਾਬੀ ਤੇ ਤੁਸੀਂ 100 ਸਵਾਲ ਕਰਦੇ ਨੇ ਉਹ 100 ਸਵਾਲ ਸਾਰੀਆਂ ਬੋਲੀਆਂ ਨਾਲ ਜੁੜੇ ਹੋਏ, ਔਰ ਜਿਹੜੇ ਇਹ ਆਖਦੇ ਨੇ ਕਿ ਪੰਜਾਬੀ ਮਜ਼ਹਬ ਦੀ ਮੁਖਾਲਫਤ ਕਰਦੀ ਹੈ ਉਹਨਾਂ ਨੂੰ ਉਦੋਂ ਹੀ ਪਤਾ ਚੱਲਣਾ ਹੈ ਜਦੋਂ ਹਜ਼ਰਤ ਸੁਲਤਾਨ ਬਾਹੂ ਨੂੰ ਪੜ੍ਹਨਗੇ, ਜਦੋਂ ਸ਼ਾਹ ਹੁਸੈਨ ਨੂੰ ਪੜ੍ਹਨਗੇ, ਜਦੋਂ ਬਾਬਾ ਫਰੀਦ ਨੂੰ ਪੜ੍ਹਨਗੇ ਕਿ ਜੇ ਮਜ਼ਹਬ ਦੀ ਗੱਲ ਕਰਨੀ ਹੈ ਤੇ ਇਹਨਾਂ ਤੋਂ ਉੱਚੀ ਗੱਲ ਕਿਹੜਾ ਕਰ ਸਕਦਾ ਹੈ। ਇਹ ਨਿਗੇਸ਼ਨ ਹੈ ਜਾਂ ਮਜ਼ਹਬ ਦਾ ਅਸਲ ਰੂਪ ਹੈ। ਮੌਲਵੀ ਦੇ ਰੂਪ ਨੂੰ ਨਾ ਅਸੀਂ ਕੱਲ ਮੰਨਿਆ ਸੀ, ਨਾ ਸਾਡੇ ਸੂਫੀ ਮੰਨਿਆ, ਨਾ ਅਸੀਂ ਅੱਜ ਮੰਨਿਆ। ਸੋ ਸੂਫੀ ਦੇ ਰੂਪ ਨੂੰ ਅਸੀਂ ਮੰਨਣਾ ਹੈ, ਉਹ ਹੈ ਸੱਚਾ ਇਨਸਾਨੀ ਰੂਪ, ਉਹ ਹੈ ਸਾਡੀ ਪੰਜਾਬੀਅਤ ਦਾ ਰੂਪ। ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇੰਨਾ ਸੋਹਣਾ ਇਕੱਠ ਕੀਤਾ ਔਰ ਅੱਜ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਤੇ ਸਾਰਿਆਂ ਨੂੰ ਅਸੀਂ ਇਹ ਕਹਿਣਾ ਹੈ ਕਿ ਤੁਸੀਂ ਆਉਣਾ ਹੈ ਇਸ ਕਾਨਫਰੰਸ ਤੇ, ਇਕੱਲੇ ਤੁਸੀਂ ਨਹੀਂ ਆਉਣਾ, ਆਪਣੇ ਦੋਸਤਾਂ ਯਾਰਾਂ ਨੂੰ ਕਹੋ ਕਿ ਉੱਥੇ ਸਾਰੇ ਆਣ, ਇੱਕ ਵੱਡਾ ਮੇਲਾ ਲਾਈਏ, ਜਿੰਨੇ ਲੋਕ ਅਸੀਂ ਇਕੱਠੇ ਹੋਵਾਂਗੇ ਉਨੀ ਸਾਡੀ ਗੱਲ ਛੇਤੀ ਮੰਨੀ ਜਾਏ। अस्सलाम वालेकुम जी, सारे दोस्तों बहुत शुक्रिया, सारिਆਂ ने बहुत इज्जत ਦਿੱਤੀ, ਮਾਣ ਦਿੱਤਾ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਥੇ ਖਲੋਤੇ ਆ। ਜਿਵੇਂ ਇਹਨਾਂ ਗੱਲ ਕੀਤੀ ਕਿ ਇਹਨੂੰ 14-15 ਸਾਲ ਹੋ ਗਏ ਸਾਨੂੰ ਇਸ ਸਫ਼ਰ ਨੂੰ ਸ਼ੁਰੂ ਕੀਤਿਆਂ, ਤੇ ਜੇ ਇਨਸਪੀਰੇਸ਼ਨ ਦੀ ਗੱਲ ਕਰੀਏ ਸਾਡੇ ਸਾਹਮਣੇ ਅਹਿਮਦ ਰਜ਼ਾ ਭੱਟੂ ਸਾਹਿਬ ਪੰਜਾਬੀ ਲਈ ਉਦੋਂ ਦੇ ਕਰਨ ਦੇ ਨੇ ਜਦੋਂ ਮੈਨੂੰ ਲੱਗਦਾ ਕੋਈ ਚੰਦ ਇੱਕ ਬੰਦੇ ਸਨ, ਤੇ ਰਾਏ ਸਾਹਿਬ ਬੈਠੇ ਨੇ, ਇਹਨਾਂ ਨੂੰ ਸੁਣਦੇ ਆਏ ਆ। ਇਹਨਾਂ ਨੇ ਆਪਣੀ ਸ਼ਾਇਰੀ ਦੀ ਰਾਹੀਂ ਬਹੁਤ ਜਾਗ੍ਰਿਤੀ ਲੋਕਾਂ ਤੱਕ ਪੈਦਾ ਕੀਤੀ। ਇਹਨਾਂ ਦਾ ਜਿਹੜਾ ਸਵਾਲ ਉੱਤੇ ਲਿਖਿਆ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ, ਹੈ ਤਾਂ ਸਾਰਿਆਂ ਦਾ ਮੇਨ ਸਵਾਲ ਹੀ ਹੈ ਵੀ ਜਦੋਂ ਇਹ ਪੰਜਾਬੀ ਇਸ ਤੋਂ ਨਹੀਂ ਬੋਲਦਾ, ਜਿਵੇਂ ਨਾ ਨੀਹਾਂ ਦੀ ਗੱਲ ਹੋਣ ਲਈ ਸੀ ਨਾ, ਵੀ ਸਾਡੇ ਕੋਲ ਸਾਰਿਆਂ ਨਾਲ ਪਹਿਲਾਂ ਸਾਡੀਆਂ ਨੀਹਾਂ ਜਿਹੜੀਆਂ ਨਾ ਸਾਡੇ ਥੱਲੋਂ ਕੱਢ ਲਈਆਂ ਗਈਆਂ, ਵੀ ਸਾਡੇ ਕੋਲ ਅੰਗਰੇਜ਼ ਦੌਰ ਤੋਂ ਸ਼ੁਰੂ ਹੋ ਕੇ ਅੱਜ ਤੱਕ ਸਾਨੂੰ ਪਹਿਲੋਂ ਆਂਦੇ ਵੀ ਪੰਜਾਬੀ ਦੀਆਂ ਕਿਤਾਬਾਂ ਕਹਿੰਦੇ ਖੋਏ ਗਏ, ਤੇ ਫਿਰ ਸਾਡੇ ਦਿਮਾਗਾਂ ਦੇ ਵਿੱਚ ਸਾਡੇ ਕੋਲੋਂ ਨੀਹਾਂ ਇਸ ਤਰ੍ਹਾਂ ਖੋਈਆਂ ਗਈਆਂ ਕਿ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਵੀ ਹੋਇਆ ਕੀ ਹੈ, ਸਾਡੇ ਕੋਲ ਅਸੀਂ ਦੂਰ ਕਿਵੇਂ ਹੋ ਗਏ। ਆਂਦੇ ਵੀ ਪੰਜਾਬੀ ਦੀ ਗੱਲ ਹੋਣੀ ਵੀ ਪੁੱਤਰਾਂ ਨੂੰ, ਜਿਵੇਂ ਬੱਚਿਆਂ ਨੂੰ ਨਾ ਵੀ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ, ਇਸ ਤੋਂ ਨਹੀਂ ਬੋਲਦਾ ਵੀ ਪੁੱਤਰਾਂ ਦਾ ਵੀ ਮੁਆਸ਼ਰਾ ਦਾ ਵੀ ਇਹ ਸ਼ਰਮਿੰਦਗੀ ਦਾ ਬਾਇਸ ਹੈ ਮੈਂ ਪੰਜਾਬੀ ਬੋਲਾਂਗਾ। ਮੈਂ ਨਾ ਵੀ ਆਪਾਂ ਉਹਨਾਂ ਦੇ ਕੋਲੋਂ ਇਹਨਾਂ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਇਹ ਚੀਜ਼ ਕੱਢਣੀ ਆ ਤੇ ਇਹ ਚੀਜ਼ ਪਾਉਣੀ ਆ ਵੀ ਸਾਡੇ ਦਾਦੇ, ਉਹਨਾਂ ਦੇ ਦਾਦੇ, ਸਾਡੇ ਪੜਦਾਦੇ, ਸਾਡੇ ਅੱਬੇ ਹੋਣੀ, ਉਹ ਉਹਨਾਂ ਵਾਸਤੇ ਸ਼ਰਮਿੰਦਗੀ ਜ਼ੁਬਾਨ ਨਹੀਂ ਸੀ, ਉਹਨਾਂ ਵਾਸਤੇ ਇਹ ਫਖਰ ਦੀ ਗੱਲ ਸੀ। ਤੇ ਜੇ ਹੁਣ ਜਿਹੜਾ ਬੰਦਾ ਕਹਿੰਦਾ ਨਾ ਵੀ ਇਹ ਬੰਦਾ ਇਤਨਾ ਜਾਹਿਲ ਲੱਗਦਾ, ਤੇ ਫਿਰ ਉਹਦੇ ਮਤਲਬ ਵੀ ਉਹਨਾਂ ਦੇ ਵੱਡੇ ਜਿਹੜੇ ਬਜ਼ੁਰਗ ਨੇ ਉਹ ਜਾਹਿਲ ਸਨ। ਸਾਡੇ ਸੂਫੀਆ ਕਰਾਮ, ਅਸੀਂ ਉਹਨਾਂ ਨੂੰ, ਮੈਂ ਉਹ ਲਫ਼ਜ਼ ਵੀ ਨਹੀਂ ਯੂਜ਼ ਕਰਦਾ, ਸਿੱਖਣੀਆਂ ਚਾਹੀਦੀਆਂ, ਪੜ੍ਹਨੀਆਂ ਚਾਹੀਦੀਆਂ। ਉਰਦੂ ਸਾਡੀ ਰਾਬਤੇ ਦੀ ਜ਼ੁਬਾਨ ਆ, ਹੋਣੀ ਚਾਹੀਦੀ ਹੈ, ਲੇਕਿਨ ਸਾਰਿਆਂ ਨਾਲੋਂ ਉੱਤੇ ਸਾਨੂੰ ਜਿੱਥੇ ਆਪਾਂ ਵਸਦੇ ਆ ਸਾਡੀ ਮਾਦਰੀ ਜ਼ੁਬਾਨ ਜਿਹੜੀ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਸਿੰਧ ਤੁਰ ਜਾਂਦੇ ਹੋ, ਸਿੰਧੀ ਜ਼ੁਬਾਨ ਦੇ ਵਿੱਚ ਹਰ ਚੀਜ਼, KPK ਦੇ ਵਿੱਚ ਪਸ਼ਤੋ ਚੱਲਦੀ ਆ, ਬਲੋਚਿਸਤਾਨ 'ਚ ਬਲੋਚੀ ਚੱਲਦੀ ਆ, ਫਿਰ ਸਾਡੇ ਕੋਲ ਸਾਨੂੰ ਕਿਉਂ ਦੂਰ ਰੱਖਿਆ ਗਿਆ? ਬਿਲਕੁਲ ਅਸੀਂ ਉਰਦੂ ਵੀ ਸਿੱਖਦੇ ਆ, ਲੇਕਿਨ ਉਹਦੇ ਨਾਲ ਨਾਲ ਸਾਡੀ ਆਪਣੀ ਮਾਦਰੀ ਜ਼ੁਬਾਨ ਪੰਜਾਬੀ ਜਿਹੜੀ ਉਹ ਬਹੁਤ ਜ਼ਰੂਰੀ ਹੈ। ਸੈਫ ਚੀਮਾ ਸਾਹਿਬਾਂ ਦੇ ਵੀ ਇਹਨੂੰ ਰੋਜ਼ਗਾਰ ਦੇ ਨਾਲ ਜੋੜਨਾ ਬਹੁਤ ਵਧੀਆ। ਉਹਨਾਂ ਇਹਦੇ ਤੇ ਵੀ ਗੱਲਾਂ ਕੀਤੀਆਂ, ਵਿਚਾਰ ਕੀਤੇ। ਵੇਖੋ ਵੀ ਸਾਨੂੰ ਅੱਜ ਦੇ ਦੌਰ ਦੇ ਵਿੱਚ ਸਾਰਾ ਕੁਝ ਮੋਬਾਈਲ ਤੇ ਆ, ਜਿਹੜੀਆਂ ਆਨਲਾਈਨ ਕੰਪਨੀਆਂ ਨੇ, ਕੋਈ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਤੁਸੀਂ ਕਿਸੇ ਵੀ ਮੋਬਾਈਲ ਕੰਪਨੀ ਦੀ ਗੱਲ ਕਰ ਲਓ। ਜਦੋਂ ਸਾਡੇ ਜਿਵੇਂ ਇਹਨਾਂ ਨੇ ਜੱਜ ਸਾਹਿਬ ਦੀ ਗੱਲ ਕੀਤੀ ਸੀ, ਮੈਂ ਜੱਜ ਸਾਹਿਬ ਨੂੰ ਪਤਾ ਨਹੀਂ ਹੈ ਵੀ ਉਹ ਵਾਹੀ ਕਿਦੋਂ ਆਉਂਦੇ ਆ। ਜੇ ਮੋਬਾਈਲ ਕੰਪਨੀ ਵਾਲੀ ਜਿਹੜੀ ਸਾਨੂੰ ਕਾਲ ਕਰਦੀ ਆਪਣੀ ਪ੍ਰਮੋਸ਼ਨ ਕਰਨ ਵਾਸਤੇ ਵੀ ਸਾਡਾ ਪੈਕੇਜ ਆਇਆ, ਆਹ ਚੀਜ਼ ਆਈ ਆ, ਜਿਹੜੇ ਸਾਡੇ ਵਰਗੇ ਪਿੰਡਾਂ ਵਾਲੇ ਬੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ, ਇੰਨਾ ਬੋਲਣ ਦਾ ਪਤਾ, ਉਹ ਵੀ ਮੁਸ਼ਕਲ ਨਾਲ ਹੋ ਕੇ ਉਹਦੇ ਨਾਲ ਉਰਦੂ ਬੋਲਦੇ ਆ। ਜੇ ਆਪਾਂ ਇਹੋ ਗੱਲ ਕਰੀਏ ਭਾਈ ਤੂੰ ਸਾਨੂੰ ਸਾਡੀ ਜ਼ੁਬਾਨ 'ਤੇ, ਪੰਜਾਬੀ ਜ਼ੁਬਾਨ 'ਚ ਸਮਝਾ, ਤੇ ਕੀ ਗੱਲ ਉਹ ਸਟਾਫ ਹਾਇਰ ਨਹੀਂ ਕਰਨਗੇ ਵੀ ਤੁਸੀਂ
ਸਾਨੂੰ ਉਹ ਸਟਾਫ ਰੱਖੀਏ ਜਿਹੜਾ ਸਾਡੇ ਕਸਟਮਰਸ ਦੇ ਨਾਲ ਪੰਜਾਬੀ ਬੋਲੇ। ਇਸੇ ਤਰ੍ਹਾਂ ਹੀ ਉਹ ਕਰਨਗੇ ਹਾਇਰ ਕਰਨਗੇ ਕਿ ਉਹਨਾਂ ਦੀ ਮਜਬੂਰੀ ਬਣੇਗੀ। ਜੇ ਬੈਂਕ ਦਾ ਸਟਾਫ ਹੈ, ਬੈਂਕ ਦਾ ਸਟਾਫ ਹੀ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਕਲਾਇੰਟ ਉਹਨਾਂ ਦੀ ਮਜਬੂਰੀ ਹੈ, ਕਲਾਇੰਟ ਦੀ ਮਜਬੂਰੀ ਨਹੀਂ ਹੈ ਵੀ ਉਹਨਾਂ ਦੀ ਜਿਹੜੀਆਂ ਪ੍ਰਮੋਸ਼ਨਸ ਨੇ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਕੈਰੀ ਕਰੋ। ਸੋ ਇਹ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਪੰਜਾਬੀ ਬੈਠਕ ਸਫਰਨੋਸ਼ ਵਾਲਿਆਂ ਜਿਹੜੇ ਸਾਰੇ ਦੋਸਤ ਨੇ ਇਹ 6-7 ਮਹੀਨੇ ਪਹਿਲਾਂ ਮੇਰੇ ਕੋਲ ਗਏ ਸੀ, ਉਸੇ ਤਰ੍ਹਾਂ ਹੀ ਸੈਫ ਚੀਮਾ ਸਾਹਿਬ ਨਾਲ ਸਾਡੀ ਉਹ 3-4 ਸਾਲ ਪਹਿਲਾਂ ਦੀ ਮੀਟਿੰਗ ਹੈ। ਸੋ ਇਹਨਾਂ ਨੇ ਆਪਣਾ ਐਕਸਪੈਂਡ ਕੀਤਾ, ਬਹੁਤ ਵੱਡੇ ਚੈਨਲ ਦੇ ਤੌਰ ਤੇ ਆਏ, ਪੰਜਾਬੀ ਵਿਚਾਰ ਨੂੰ ਲੈ ਕੇ ਤੇ ਲੋਕਾਂ ਤੱਕ ਪਹੁੰਚਾ ਰਹੇ ਨੇ, ਇਹਦਾ ਪ੍ਰਚਾਰ ਕਰ ਰਹੇ ਨੇ। ਸੋ ਇਸੇ ਤਰ੍ਹਾਂ ਹੀ ਇਹ ਦੋਸਤ ਨਾਲ ਜੁੜੇ ਨੇ। ਸੋ ਮੈਨੂੰ ਲੱਗਦਾ ਆਉਣ ਵਾਲੇ ਵਕਤ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਇਹ ਕਾਫਲਾ ਜਿਹੜਾ ਵਾ ਹੋਰ ਵੱਡਾ ਹੋਣ ਵਾਲਾ। ਤੇ ਖਾਸ ਤੌਰ ਤੇ ਇਹਨਾਂ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਐਡਾ ਸੋਹਣਾ ਤੇ ਵਧੀਆ ਪ੍ਰੋਗਰਾਮ ਅਰੇਂਜ ਕੀਤਾ। ਸਾਡੇ ਇੱਥੇ ਇਕੱਠੇ ਹੋਣ ਦਾ, ਇਸ ਪੰਡਾਲ 'ਚ ਆਉਣ ਦਾ ਮਕਸਦ ਇਹ ਸੀ ਵੀ ਇਹਨਾਂ ਦੇ ਪ੍ਰੋਗਰਾਮ ਨੂੰ ਅਟੈਂਡ ਕਰਨਾ। ਨਾਲ ਦੀ ਨਾਲ ਅਸੀਂ ਲਾਹੌਰ ਦੇ ਵਿੱਚ ਦਸੰਬਰ 'ਚ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਉਹ ਕਰਵਾਉਣ ਜਾ ਰਹੇ ਹਾਂ। ਪੰਜਾਬੀ ਪ੍ਰਚਾਰ, ਪੰਜਾਬੀ ਲਹਿਰ ਟੀਮ ਨਾਲ ਸਾਡੀ ਕੋਲੈਬੋਰੇਸ਼ਨ ਹੈ, ਪਿਲਾਕ ਦੀ, ਪੰਜਾਬੀ ਵਿਚਾਰ ਦੀ, ਹੋਰ ਬਹੁਤ ਸਾਰੇ ਦੋਸਤ ਨੇ। ਪੂਰੀ ਦੁਨੀਆ ਭਰ ਤੋਂ ਲਿਖਾਰੀ, ਜਰਨਲਿਸਟ, ਹਰ ਤਰ੍ਹਾਂ ਦੇ ਲੋਕ ਆਉਂਦੇ ਨੇ, ਫਨਕਾਰ ਹੋਣ। ਉੱਥੇ ਕਿਸਾਨੀ ਦੀ ਗੱਲ ਹੋਏਗੀ, ਉੱਥੇ ਪਾਕਿਸਤਾਨ ਪੰਜਾਬ ਦੇ ਵਿੱਚ ਸੈਲਾਬ ਕਿਉਂ ਆਉਂਦੇ ਨੇ, ਹਰ ਤਰ੍ਹਾਂ ਦੇ ਮੁੱਦਿਆਂ ਤੇ ਗੱਲ ਹੋਣਗੀ। ਪੰਜਾਬ ਦੇ ਮਤਲਬ ਮਸਾਇਲ ਕਿਹੜੇ ਨੇ, ਉਹਨਾਂ ਮਸਲਿਆਂ ਤੇ ਗੱਲ ਹੋਊਗੀ। ਤੁਹਾਨੂੰ ਸਾਰੇ ਦੋਸਤਾਂ ਨੂੰ ਇੱਥੇ ਅਸੀਂ ਦਾਵਤ ਦੇਣ ਵੀ ਆਏ ਹਾਂ। ਤੁਸੀਂ ਸਾਰੇ ਇਹ ਜਿੰਨੇ ਲੋਕ ਬੈਠੇ ਨੇ, ਇਹ ਨਾ ਹੋ ਬਲਕਿ ਆਪਣੇ ਨਾਲ ਦੂਜੀਆਂ ਦੋਸਤਾਂ ਨੂੰ, ਜਿਹੜੇ ਹੋਰ ਤੁਹਾਡੇ ਤਲਕ ਵਾਲੇ ਨੇ, ਉਹਨਾਂ ਨੂੰ ਵੀ ਲੈ ਕੇ ਆਓ। ਜਿਹੜੇ ਪ੍ਰੋਗਰਾਮ ਹੋਣਗੇ ਉਹਦੀ ਅਸੀਂ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਦੱਸੀ ਵੀ ਜਾਈਦਾ। ਤੇ ਇਸ ਵਾਰੀ ਤੁਹਾਡੇ ਕੋਲ ਆ ਕੇ, ਘਰਾਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ ਸਾਰਿਆਂ ਨੂੰ ਸੱਦਾ ਦੇਣ ਦੇ। ਆਓ ਜੁੜੋ ਨਾਲ। ਤੇ ਅਸੀਂ ਕਿਸੇ ਵਾਸਤੇ ਕੰਮ ਨਹੀਂ ਕਰਨਾ, ਅਸੀਂ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ ਆ ਪੰਜਾਬ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ, ਉਹਨਾਂ ਦੀ ਆਵਾਜ਼ ਜਿਹੜੀ ਉਹ ਚੁੱਕਣੀ ਹੈ। ਤੇ ਇਹਦੇ ਲਈ ਹਾਜ਼ਰ ਹੋਏ ਸੋ ਤੁਸੀਂ ਸਾਰੇ ਦੋਸਤ, ਇਹਦਾ ਜ਼ਰੂਰ ਹਿੱਸਾ ਬਣਿਓ। ਬਹੁਤ ਸ਼ੁਕਰੀਆ। ਤੇ ਸਾਡਾ ਸਾਰਿਆਂ ਦਾ ਪਹਿਲਾ ਤੇ ਸਲੋਗਨ ਹੈ ਵੀ ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ। ਉਸ ਤੋਂ ਬਾਅਦ ਹੈ ਵੀ ਪੰਜਾਬ ਦੇ ਵੱਡੇ ਮਸਲੇ ਕਿਹੜੇ, ਉਹਨਾਂ ਮਸਲਿਆਂ ਤੇ ਗੱਲ ਹੋਊਗੀ। ਡਿਸਕਸ਼ਨ ਪੈਨਲ ਹੋਣਗੇ ਸਾਡੇ ਕੋਲ, ਸਿਆਸਤਦਾਨ ਵੀ ਆਉਣਗੇ, ਬਿਊਰੋਕ੍ਰੇਸੀ ਵੀ ਆਏਗੀ, ਪੂਰੇ ਪਾਕਿਸਤਾਨ ਦੀ ਬਲਕਿ ਇੰਟਰਨੈਸ਼ਨਲ ਮੀਡੀਆ ਆਏਗੀ। ਉਹਨਾਂ ਅੱਗੇ ਸਵਾਲ ਰੱਖਾਂਗੇ ਉਹ ਮਸਾਇਲ ਕਿਹੜੇ ਨੇ। ਮਸਾਇਲ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸਾਡਾ ਟੌਪਿਕ ਹੋਣਾ ਕਿ ਸੌਰੀ ਅੱਗੇ ਪਿੱਛੇ ਮੈਨੂੰ ਲੱਗਦਾ ਕਰਤਾ ਮੁੰਡਿਆਂ ਨੇ, ਹਾਂਜੀ, ਵੀ ਪੰਜਾਬੀ ਜ਼ੁਬਾਨ ਜਿਹੜੀ ਆ ਸਾਡੇ ਤਾਲੀਮ ਦਾ ਹਿੱਸਾ ਬਣਾਇਆ ਜਾਏ। ਉਹ ਨਿਸਾਬ ਦਾ ਹਿੱਸਾ ਜਿਹੜਾ ਉਹਨੂੰ ਬਣਾਇਆ ਜਾਵੇ। ਜਿਸ ਤਰ੍ਹਾਂ ਦੂਜੇ ਸੂਬਿਆਂ ਦੇ ਵਿੱਚ ਹੈ, ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਸਾਡੇ ਬੱਚਿਆਂ ਨੂੰ ਜਦੋਂ ਪੜ੍ਹਾਵਾਂਗੇ ਤੇ ਬੱਚੇ ਸਾਡੇ ਉਹਨੂੰ ਪੜ੍ਹਨਗੇ ਤੇ ਅੱਗੋਂ ਆਉਣ ਵਾਲੀ ਨਸਲ ਜਿਹੜੀ ਵਾ ਆਪਣੇ ਕਲਚਰ ਨਾਲ ਵੀ, ਆਪਣੀ ਮਾਦਰੀ ਜ਼ੁਬਾਨ ਨਾਲ ਵੀ ਜੁੜ ਸਕੇਗੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸੈਲਾਬ ਜਿਹੜੇ ਉਹ ਕਿਉਂ ਆਉਂਦੇ ਨੇ, ਉਹ ਸੈਲਾਬ ਤੇ ਵੀ ਡਿਸਕਸ਼ਨ ਪੈਨਲ ਵੀ ਹੋਣਗੇ। ਉਹਨਾਂ ਮਸਾਇਲ ਤੇ ਗੱਲ ਹੋਊਗੀ, ਕਿਉਂ ਆਉਂਦੇ ਨੇ, ਇਹਨਾਂ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ। ਫਿਰ ਉਸ ਤੋਂ ਬਾਅਦ ਪੰਜਾਬ ਦੇ ਕਿਸਾਨੀ ਤੇ ਕਿਸਾਨਾਂ ਦੇ ਜਿਹੜੇ ਮਸਲੇ ਨੇ, ਜ਼ਿਮੀਂਦਾਰਾਂ ਦੇ ਜਿਹੜੇ ਮਸਲੇ ਨੇ, ਜਿਵੇਂ 2000 ਨੂੰ ਕਣਕ ਕਿਸਾਨ ਨੇ ਵੇਚੀ, ਬਲਕਿ 2000 ਨੂੰ ਨਹੀਂ ਵੇਚੀ, ਤੇ ਹੁਣ ਉਹਨਾਂ ਦੇ ਕਾਰਪੋਰੇਟ ਸੈਕਟਰ ਦੇ ਗੱਲਿਆਂ 'ਚ ਜਾਣ ਤੋਂ ਬਾਅਦ ਉਹ ਕਣਕ 3200 ਦੀ ਹੋ ਗਈ। ਵੀ ਉਹਦੇ 'ਚ ਕੀ ਐਡਾ ਖਾਸ ਪੈ ਗਿਆ। ਸੋ ਇਹਨਾਂ ਮੁੱਦਿਆਂ ਤੇ, ਇਹਨਾਂ ਟੌਪਿਕ ਤੇ ਗੱਲ ਹੋਣੀ ਆ। ਤੁਹਾਡੇ ਸਾਰਿਆਂ ਦੀ ਰਲ ਜਿਹੜੀ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਇਹ ਅੱਗੇ ਪਿਆਂ ਦੇ ਜੋ ਇੱਕ ਸਾਥ ਮਾਰਿਆ, ਮੈਨੂੰ ਤਾਂ ਕਿਦਾਂ 10 ਪੈ ਜਾਵੇ ਨਾ, ਜੋ ਕੋਈ ਵੀ ਪੰਜਾਬ ਤੇ ਪੰਜਾਬੀ ਦੇ ਹਵਾਲੇ ਨਾਲ ਕੋਈ ਗੱਲ ਹੈ ਤੇ ਮੇਰਾ ਤਾਂ ਦਿਲ ਹੁੰਦਾ ਹੈ ਜੋ ਮੈਂ ਉੱਡਦਾ ਜਾਵਾਂ। ਇੱਕ ਇਹਨਾਂ ਦਾ ਉਹਨਾਂ ਸੱਦਣ ਤੇ ਕਿ ਇੱਕ ਮਾਇਆ ਕਿ ਭਾਵੇਂ ਜੱਟ ਦਾ ਜੱਟ ਆਵੇ, ਸੱਜਣ ਜੋ ਸਾਧ ਮਾਰੇ, ਹੋਵੇ ਸੱਜਣ ਤੇ ਹਟ ਆਵੇ। ਮਸਲਾ ਇੰਜੇ ਕਿ ਆਪਾਂ, ਮੈਂ ਅੱਗੇ ਵੀ ਆਂਦਾ ਰਹਿਣਾ, ਖਾਸ ਕਰ ਹੈ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਨਾ ਬੈਠੇ ਨੇ, ਬੱਟੂ ਸਾਹਿਬ ਵੀ, ਇਹ ਵੀ ਆ ਭਰਾ ਸਾਰੇ, ਹੋਰ ਵੀ ਜਿਹੜੇ ਦੋਸਤ ਇੱਥੇ ਨਹੀਂ ਹੈ, ਇਹਨਾਂ ਜਿਵੇਂ ਉਹ ਆਂਦੇ ਨੇ ਨਾ, ਜੋ ਉਹ ਇਹਨਾਂ ਬੁਝਦੀ ਪਈ ਤੇ ਤੇਲ ਸਟਿਆ ਤੇ ਉਹਨਾਂ ਦੁਖਦੀ ਤੇ ਤੇਲ ਸਟੀਵੇ ਤੇ ਇੱਕ ਵਾਰੀ ਤਾਂ ਮੁੜ ਉਹਨਾਂ ਭਾਂਬੜ ਬਲਦਾ ਨਾ ਤੇ ਲੰਬ ਨਿਕਲਦੀ ਹੈ। ਤੇ ਇਨਸ਼ਾ ਅੱਲਾਹ ਤਾਲਾ ਇਹ
ਉਹ ਬੰਬੜ ਤਾਂ ਇੱਕ ਵਾਰੀ ਨਿਕਲ ਕੇ ਹੇਠਾਂ ਨੂੰ ਆਉਂਦਾ ਹੈ ਨਾ, ਇਨਸ਼ਾਅੱਲਾ ਤਾਲਾ ਇਹਨਾਂ ਦੀ ਕੋਸ਼ਿਸ਼, ਇਹਨਾਂ ਦੇ ਮਿਹਨਤ ਜਿਵੇਂ ਕਰਕੇ ਇਹ ਸਿਰ ਸੜ ਤੇਲ ਉਤੇਰੇ ਹੀ ਜਾਸੇ ਅੱਲਾ ਦੇ ਹੁਕਮ ਨਾਲ, ਪੰਜ ਤਨ ਪਾਕ ਦੇ ਸਦਕੇ। ਆਮੀਨ। ਤੇ ਇਹ ਬੜੀ ਗੱਲ ਹੈ। ਮੈਂ ਤੁਹਾਨੂੰ ਇੱਕ ਉਹਨਾਂ ਗੱਲ ਦੱਸਣਾ ਹੈ, ਜਿਹੜੇ ਆਪਾਂ ਮੈਂ ਬੈਠਾ ਆ ਖਲੋਤੇ ਨੇ, ਇਹ ਆਪਣੀ ਭੋਏ ਤੇ ਖਲੋਤੇ ਨੇ, ਤੇ ਜੇ ਖੁਦਾ ਨ ਖਾਸਤਾ ਭੋਏ ਇਹਨਾਂ ਦੇ ਹੇਠੋਂ ਨਿਕਲ ਜਾਵੇ ਤੇ ਗਾਲੇ ਚ ਹੋਵੇ ਰੱਸਾ, ਤੇ ਮੁੜ ਭਲਾ ਕੀ ਬਣਨਾ? ਮੁੜ ਹੁਣ ਤਾਂ ਆਪਣੇ ਭਾਰ ਤੇ ਖਲੋਤੇ ਨੇ, ਆਪਣੇ ਜੁੱਸੇ ਦਾ ਭਾਰ ਉਹਨਾਂ ਚਾਈ ਖਲੋਤੇ ਨੇ, ਕਿਉਂਕਿ ਇਹਨਾਂ ਦੇ ਪੈਰ ਨੇ ਇਹਨਾਂ ਦੀ ਭੋਏ ਤੇ। ਜੇ ਰੱਸਾ ਗਾਲੇ ਚ ਹੋਵੇ, ਭੋਏ ਹੇਠੋਂ ਨਿਕਲ ਜਾਵੇ, ਤੇ ਇਹਨਾਂ ਦਾ ਜਿਹੜਾ ਭਾਰ ਹੈ ਉਹ ਇਹਨਾਂ ਵਾਸਤੇ ਮੌਤ ਬਣ ਜਾਣਾ ਹੈ, ਇਹਨਾਂ ਫਾਇ ਲੱਗ ਜਾਣਾ ਹੈ। ਇਸ ਵਾਸਤੇ ਜਿਹੜੀ ਆਪਣੀ ਧਰਤੀ ਤੇ ਤੁਸੀਂ ਜੇ ਆਪਣੇ ਪੈਰਾਂ 'ਚ ਖਲੋਤੇ ਹੋ, ਆਪਣੀ ਭੋਏ ਸਾਡੀ ਧਰਤੀ ਮਾਂ ਪੰਜਾਬ ਦੀ ਧਰਤੀ ਪੰਜਾਬੀ ਹੈ। ਜੇ ਅਸੀਂ ਹੋਰ ਜ਼ਬਾਨਾਂ ਦਾ ਸਹਾਰਾ ਲੈ ਕੇ ਖਲੋਣਾ ਹੈ ਨਾ, ਤੇ ਉਹਨਾਂ ਤੁਹਾਡੇ ਪੈਰਾਂ ਹੇਠ ਕੋ ਨਹੀਂ ਟੱਗਣਾ। ਮੁੜ ਤੁਸੀਂ ਅਖੀਰ ਫਾਇ ਲੱਗਣਾ ਹੈ। ਅੱਜ ਲੱਗ ਜਾਓ, ਕੱਲ ਲੱਗ ਜਾਓ, ਪਰਸੋਂ ਲੱਗ ਜਾਓ। ਇਹ ਗੱਲ ਥੋੜੀ ਜਿਹੀ ਪੱਲੇ ਬੰਨਣ ਵਾਲੀ ਹੈ। ਤੁਸੀਂ ਬੇਸ਼ੱਕ ਜੋ ਮਰਜ਼ੀ ਕਰੋ, ਜਿਹੜੀਆਂ ਜ਼ਬਾਨਾਂ ਮਰਜ਼ੀ ਆਪਣੇ ਬਾਲਾਂ ਨੂੰ ਪੜਾਓ, ਜਿੱਥੋਂ ਤੱਕ ਮਰਜ਼ੀ ਅੱਲਾਹ ਪਾਕ ਉਹਨਾਂ ਦਾ ਸੋਹਣਾ ਮੁਸਤਕਬਲ ਕਰਨ, ਲੇਕਿਨ ਜਿਹੜੀ ਆਪਣੀ ਮਾਂ ਬੋਲੀ, ਆਪਣੀ ਧਰਤੀ ਮਾਂ ਦੇ ਤਕਾਦੇ ਦੇ ਵਸੇਬ ਜਿਹੜਾ ਸਾਡਾ ਹੈ, ਜੇ ਉਹ ਹੀ ਉਹਨਾਂ ਕੋਲ ਕੋਈ ਨਹੀਂ ਉਹ ਤਾਂ ਫਾਇ ਲੱਗਣ ਵਾਲੀ ਗੱਲ ਹੀ ਹੈ। ਹੋਰ ਜਿੰਨਾ ਮਰਜ਼ੀ ਉਹ ਕਰ ਲਵਣ, ਜੋ ਮਰਜ਼ੀ ਕਰ ਲਵਣ, ਤੇ ਉਤੋਂ ਸਾਡੀ ਬਦਬਖਤੀ ਬਦਕਿਸਮਤੀ ਇਹ ਕਿ ਸਾਡੇ ਕੋਲ ਅਸੀਂ ਇਹ ਆਪਣਾ ਅਹਿਮਦ ਰਜ਼ਾ ਬੈਠਾ, ਸਾਰੇ ਬੈਠੇ ਨੇ, ਇਹ ਵੀ ਦੋਸਤ, ਅਸੀਂ ਇਕੱਠੇ ਹੁੰਨੇ ਆ, ਵਾਹ ਵੈਲਾ ਕਰਨੇ ਆ, ਰੌਲਾ ਗੱਤਨੇ ਆ, ਲੇਕਿਨ ਅਜੇ ਤੱਕ ਅਮਲੀ ਤੌਰ ਤੇ ਉਪਾਲੀ ਤੋਂ ਲੈ ਕੇ ਅਗਰ 16ਵੀਂ ਤੱਕ ਲਾਜ਼ਮੀ ਨਹੀਂ ਹੁੰਦੀ ਪਈ ਪੰਜਾਬੀ। ਇਸ ਵਾਸਤੇ ਜੇ ਅਸੀਂ ਘਰਾਂ ਚੋਂ ਵੀ ਪੰਜਾਬੀ ਨੂੰ ਮੁਕਾ ਲਈਏ ਤੇ ਮੁੜ ਸਾਡੇ ਬਾਲ ਤਾਂ ਵਿਹਲੇ ਹੋ ਗਏ। ਬਾਕੀ ਸਾਰੀਆਂ ਜ਼ਬਾਨਾਂ ਉਹਨਾਂ ਨੂੰ ਸਕੂਲਾਂ ਕਾਲਜਾਂ 'ਚ ਲੱਭ ਜਾਣੀਆਂ ਨੇ, ਤੇ ਇਹ ਮੁੜ ਇਹ ਜਿਹੜੀ ਅਸੀਂ ਉਹ ਆਂਦੇ ਨੇ ਉਹ ਨਾ ਬਾਹਰ ਦਾ ਧੱਕਿਆ ਆਇਆ ਤਾਂ ਘਰ ਆ ਜਾਵੇ, ਤੇ ਜੇ ਘਰ ਦਾ ਧੱਕਿਆ ਕਿਤੇ ਜਾਵੇ। ਜੇ ਅਸੀਂ ਆਪੋ ਆਪਣੇ ਘਰਾਂ ਚੋਂ ਪੰਜਾਬੀ ਨੂੰ ਠੱਕ ਕੇ ਬਾਹਰ ਕੱਢਣਾ ਤੇ ਮੁੜ ਉਹਨੂੰ ਤਾਂ ਵਾਹ ਵਟਕ ਕੋਈ ਨਹੀਂ ਨਾ। ਇਸ ਵਾਸਤੇ ਮੇਰੀ ਗੁਜ਼ਾਰਿਸ਼ ਹੈ, ਮੈਂ ਕਦੀ ਵੀ ਨਹੀਂ ਆਖਿਆ ਕਿ ਹੋਰ ਜ਼ਬਾਨਾਂ 'ਚ ਤਾਲੀਮ ਜਾਂ ਉਹਦੇ ਮੈਂ ਕੋਈ ਖਿਲਾਫ ਨਹੀਂ ਆ, ਮੈਂ ਹਮੇਸ਼ਾ ਆ ਨਾ, ਲੇਕਿਨ ਮੁੜ ਆਪਣੀ ਤਾਂ ਆਪਣੀ ਹੁੰਦੀ ਹੈ ਨਾ, ਉਹਨੂੰ ਨਾ ਛੱਡੋ। ਬਾਕੀ ਵੀ ਉਹਨਾਂ ਜ਼ਰੂਰ ਪੜੋ, ਜ਼ਰੂਰ ਪੜਾਓ, ਉਹਨਾਂ ਜ਼ਰੂਰ ਕਰੋ, ਲੇਕਿਨ ਜੇ ਆਪਣਾ ਕੋਈ ਨਾ ਭਾਰ ਤੇ ਖਲੋਣਾ ਤੇ ਮੁੜ ਆਪਣੀ ਭੋਏ ਤੇ ਖਲੋਣਾ। ਮੈਂ ਤੁਹਾਡੇ ਸਾਹਮਣੇ ਬੈਠਾ ਤੇ ਲੇਕਿਨ ਉਸ ਇਦਾਰੇ 'ਚ ਪਤਾ ਨਹੀਂ ਕਿੰਨੇ ਪੜ੍ਹੇ ਨੇ, ਲੇਕਿਨ ਜੋ ਇੱਜ਼ਤ, ਜੋ ਇਹਤਰਾਮ, ਜੋ ਵਕਤ ਵੈਲਿਊ ਮੈਨੂੰ ਮੇਰੀ ਆਪਣੀ ਜ਼ਬਾਨ, ਆਪਣੇ ਵਸੇਬ ਦਿੱਤੀ ਹੈ, ਇਹ ਤਾਂ ਮੈਂ ਕਦੀ ख्वाब ਵਿੱਚ ਵੀ ਨਾ ਵੇਖਿਆ। ਮੇਰੇ ਰੰਗਾ ਬੰਦਾ मैं एक गुजारिश इस वास्ते पे करना को अपनी वड्याई नहीं, अल्लाह मैनू माफ़ करे, सिर्फ इस वास्ते कि मैं जे अपनी माँ बोली, अपनी धरती नाल जुड़िया ते मैनू इज्जत अपने पॉडकास्टिंग पे कि बाबा जहल वाली जुबान है, पंजाबी जिहड़ी है जहल वाली जुबान है। मैं आख्या यार गल ये कि जे मैनू अंग्रेजी नहीं आती तो मैं जहल हाँ, तो यार अंग्रेज नूं तो पंजाबी नहीं ना आती, वो भी जहल है। ਪੂਰੀ ਆ ਜਾ ਮੇਰਾ ਵਾਹ ਵਾਹ ਤੇਰੇ ਵੱਡੇ ਸਰਦਾਰਾਂ ਦੇਖੋ ਸਾਰੇ ਸਾਹਮਣੇ ਤੱਕੋ ਸਾਰੇ ਤੱਕੋ ਇਧਰ।